बिल्कुल सलामकुम सनाओ क्या हाल जी ठीक हो अल्लाह की रहमत है तो वापस ते सनाओ किन्नी क अपनी उम्र हो गई है मेरी उम्र हो गई है 85-86 85-86 साल हो गई है ते माशाल्लाह की नाम है अपना बशीर अहमद बशीर अहमद ते चाचू ਇਹ ਕਿਹੜੇ ਪਿੰਡ 'ਚ ਅਸੀਂ ਬੈਠੇ ਆ छन्नी से ਛੰਨੀ छन्नी बागड़ियाँ ਛੰਨੀ ਬਾਗੜੀਆਂ ਸਾਨੂੰ ਦੱਸੋ ਜਰਾ ਕਿ ਛੰਨੀ ਬਾਗੜੀਆਂ ਦੇ ਆਲੇ ਦੁਆਲੇ ਜਿਹੜੇ ਪਿੰਡ ਨੇ ਉਹਨਾਂ ਦਾ ਕੀ ਨਾਂ ਨੇ पहले नंबर से आ गया ग्वाल ਗਵਾਲ दूसरे नंबर से आ गया मौलविया कलर ਮੌਲਵੀ ਦਾ ਕਲਰ हाँ ਅੱਛਾ तीसरे नंबर से आ गया बडाला ਬਡਾਲਾ अगे आ गया टेढ़ा ਟੇੜਾ अगे जंडियाला ਜੰਡਿਆਲਾ ते बरसाल ਪੜਥਾਲ ते मराल ਮਰਾਲ मराड़ा ਇਹ ਜ਼ਫਰਵਾਲ ਵੀ ਆ ਜਾਂਦਾ ਨਾਲ जफरा भी नाल ਜ਼ਫਰਵਾਲ ਵੀ ਨਾਲ ਹੀ ਹੈ नमा पिंड भी नाल ਨਵਾਂ ਪਿੰਡ ਵੀ ਨਾਲ ਹੈ ਮਾਸ਼ਾਅੱਲਾ ਤੇ ਵਾਲਾ ਸਾਹਿਬ ਦਾ ਕੀ ਨਾਮ ਆਪਣੇ ਦਾ मेरे बाल का नाम है मौला दाद नंबर ਮੌਲਾਦਾਦ ਲੰਬਰਦਾਰ हाँ ਠੀਕ ਹੈ ਤੇ ਜਿਹੜੇ ਉਹਨਾਂ ਦੇ ਵਾਲਾ ਸਾਹਿਬ ਸਨ ਉਹਨਾਂ ਦਾ ਨਾਮ ना ही सवन ਸੌਣ ਠੀਕ ਹੈ ਤੇ ਚਾਚੂ ਇਹ ਜਿਹੜਾ ਪਿੰਡ ਹੈ ਤੁਹਾਡੇ ਬਸ਼ਿੰਦੇ ਹੋ ਤੁਸੀਂ ਇਸ ਪਿੰਡ ਦੇ ਕੋਧਰੋਂ ਆਏ ਦੇ ਹੋ अभी रस चाहिए ਰਿਆਸਤ ਚੋਂ ਆਏ ਦੇ ਹੋ हाँ ਰਿਆਸਤ ਚ ਕਿਹੜਾ ਪਿੰਡ ਸੀ ਆਪਣਾ जेगड़ा ਜੇਲੜਾ हाँ ਠੀਕ ਹੈ ਇਸ ਜੇਲੜੇ ਦੇ ਆਲੇ ਦੁਆਲੇ ਕਿਹੜੇ ਕਿਹੜੇ ਪਿੰਡ ਸਨ जेगड़ा हम पिंड बूटे चक देवली नाटपुर खौड़ कोटली भगड़ी निक्की भगड़ी बड़ी भगड़ी निक्की भगड़ी दाद दे कोठे ਦਾਦ ਦੇ ਕੋਠੇ अगे आ गया छन्नी फतवाल ਅੱਛਾ ਛੰਨੀ ਫਤਵਾਲ ਉਧਰ ਵੀ ਆਇਆ ਸੀ ਹੈ हाँ जी ਮੀਰ ਸ਼ੀਦ ਉਹਨਾਂ ਦਾ ਪਿੰਡ ਜਿਹੜਾ ਸੀ ਛੰਨੀ नहीं वो अगे है ਅੱਛਾ ਉਹ ਹੋਰ ਵੀ ਛੰਨੀ ਆ वो छन्नी अगे है ਅੱਛਾ जम्मू वाले पासे ਹੋਰ ਨਾਂ ਲਵੋ ਪਿੰਡਾਂ ਦੇ ਤਰ੍ਹਾਂ और ना कोई नहीं बूटे जाके देवली ਦਿਓਲੀ ਜਿਹੜੀ ਪੁਰਾਣੀ ਦਿਓਲੀ ਸੀ ਨਵੀਂ ਦਿਓਲੀ नवी नवी ਨਵੀਂ ਦਿਓਲੀ देवली लोग गया देवली ਠੀਕ ਹੈ ਤੂੰ ਖੋੜ ਖੋੜ ਜਿਹੜਾ ਪਿੰਡ ਤੁਸੀਂ ਨਾਂ ਲਿਆ ਖੋੜ ਸਲੈਰੀਆਂ ਸੀ ਨਾ ਪਿੰਡੋਂ आहो ਖੋੜ ਸਲੈਰੀਆਂ ਤੇ ਕਿਹੜੀ ਤਹਿਸੀਲ ਲੱਗਦੀ ਸੀ ਇਸ ਤੁਹਾਡੇ ਪਿੰਡ ਨੂੰ ਜੇਲੜੇ ਨੂੰ तहसील सांबा ਸਾਂਬਾ जिला जम्मू ਜ਼ਿਲ੍ਹਾ ਜੰਮੂ रामगढ़ थाना ਥਾਣਾ ਰਾਮਗੜ੍ਹ ਤੇ ਡਾਕਖਾਨਾ वही डाकखाना रामगढ़ ਰਾਮਗੜ੍ਹ ਤੇ ਅਬਤਾਲ ਵੀ ਨਾਲ ਪਿੰਡ ਨਹੀਂ ਸੀ ਨਾ बधाल आ पासे रामगढ़ दे ਰਾਮਗੜ੍ਹ ਦੇ ਇੱਕ ਸਾਈਡ ਤੇ ਸੀ हाँ ਰਾਮਗੜ੍ਹ ਦੇ ਕਿਹੜੇ ਪਾਸੇ ਅਬਤਾਲ बधाल सामने ऐसा ਨਹੀਂ ਦੱਖਣ ਪਹਾੜ ਦੀ ਗੱਲ ਦੱਸੋ ਵੰਡ ਕਰੋ ਜਰਾ वो दखन पहाड़ नहीं पता ਅੱਛਾ ਉਹ ਉਸ ਟਾਈਮ ਤੁਹਾਨੂੰ ਸਹੀ ਕਲੀਅਰ ਨਹੀਂ ਹੈ ਠੀਕ ਹੈ ਅੱਛਾ ਦੱਸੋ ਸਾਨੂੰ ਕਿ ਤੁਹਾਡਾ ਜਿਹੜਾ ਉਹ ਪਿੰਡ ਸੀ ਉਹਦੀਆਂ ਕੀ ਰੌਣਕਾਂ ਹਨ ਉਸ ਵਕਤ 47 ਤੋਂ ਪਹਿਲੇ अनाजी रहमत जी ਹਾਂ कारोबार लोग करते थे एक दो 2000 खूह गया है ਅੱਛਾ बाकी लोग सुखी जमीन बनानी जमीन नहीं ਅੱਛਾ ਉਸ ਪਿੰਡ ਵਿੱਚ ਦੱਸਦੇ ਪਿਓ ਕਿ ਕਾਰੋਬਾਰ ਲੋਕ ਕਰਦੇ ਸਨ आहो ਤੇ ਕਾਹਦਾ ਕਾਰੋਬਾਰ ਜਿਹੜਾ ਸਭ ਤੋਂ ਜ਼ਿਆਦਾ ਸੀ जिमीदार आ गए ਜ਼ਿਮੀਂਦਾਰਾ हाँ सब्जी सुब्जी का कम कोई नहीं है उसे ਅੱਛਾ हाँ ਸਬਜ਼ੀ ਲੋਕ ਇਤਨੀ ਨਹੀਂ ਖਾਂ ਖਾਂਦੇ सब्जी लांदा ही कोई नहीं उसे लांदा ही कोई नहीं ਜ਼ਿਮੀਂਦਾਰਾਂ ਦੇ ਵਿੱਚ ਮਸਲਨ ਕਿਹੜੀ ਕਿਹੜੀ ਫਸਲ ਸ਼ਾਮਲ ਸੀ कनक ਕਣਕ ज्वार बाजरा मां मसर जऊं सुहांकी ਹਰ ਤਰ੍ਹਾਂ ਦੀ कंगना ਫਸਲ। ਹਾਂ ज्वारां दे विच कंगना लांदे हैं ਜੀ थोड़े ਜੀ ਜੀ ते सुहांकियां लांदे हैं लोग ਤੇ ਕੋਈ ਨਹਿਰ ਸ਼ਹਿਰ ਵੀ ਲੱਗਦੀ ਸੀ ਨਾਲ नहीं नहर सानू नहीं सी लगदी दूसरे पिंडां नूं लगदी सी ਦੂਸਰੇ ਪਿੰਡਾਂ ਨਾਲ ਲੱਗਦੀ ਚੱਲਦੇ ਵੀ ਨਹੀਂ ਸਕਦੇ ਇਹਦਾ ਮਤਲਬ ਹੈ ਕਿ ਤੁਹਾਡੇ ਪਿੰਡ ਮੁੰਜੀ ਨਹੀਂ ਸੀ ਹੁੰਦੀ ਫਿਰ नहीं लांदे हैं लोग खूह खां ते किते ਖੂਹਾਂ ਤੇ ਲੋਕ ਲਾਉਂਦੇ ਸਨ आ धनिया कालणा ते रजुआ हुंदा सी ਅੱਛਾ लाल तो भी हुंदा सी रजुआ नूं आखदे ਤੇ ਕਿੰਨੇ ਕੁ ਵਾਈ ਸੀ ਉਧਰ ਤੁਹਾਡੇ ਬਾਪੂ ਕੋਲ ते बीन ते झाड़ घमाया हलवे बासा बस लांदे हैं ਨਹੀਂ ਕਿੰਨੀਆਂ ਹਲਾਂ ਦੀ ਵਾਈ ਸੀ इक्को जी ਇੱਕ ਹਲ ਦੀ ਵਾਈ ਅੱਛਾ ਤੇ ਕਿਹੜੀ ਕਿਹੜੀ ਫਸਲ ਜਿਹੜੀ ਆ ਉਹ ਤੁਸੀਂ ਜ਼ਿਆਦਾ ਤਰਜੀਹ ਦਿੰਦੇ ਰਹੇ ਹੋ ਕਿ ਐਕੜੀ ਰਾਵਾਂਗੇ ਤੇ ਫਾਇਦਾ ਹੋਏਗਾ ज्वार ते कणक ते मसर जऊं ते कणक दे विच छोले भी पांदे ने लोग आले चने ने ਠੀਕ ਹੈ ते मां बाजरा ਠੀਕ ਹੈ ਯਾਨੀ ਕਿ ਸਾਰੀਆਂ ਫਸਲਾਂ ਤਕਰੀਬਨ ਹੋ ਜਾਂਦੀਆਂ ਉਹ ਦੀਆਂ ਹਨ ਜ਼ਮੀਨ ਬਿਰਾਨੀ ਵੀ ਆ ਸੀ ਜ਼ਮੀਨ ਆਈ ਬਰਾਨੀ ਸੀ ਅੱਛਾ ਤੇ ਪਿੰਡ ਵਿੱਚ ਹੋਰ ਦੱਸੋ ਕਿ ਕਿੰਨੀਆਂ ਕੁ ਕੌਮਾਂ ਉੱਥੇ ਆਬਾਦ ਸਨ ਹੋਰ ਜਿਹੜੀਆਂ ਕੋਮਾ ਉੱਥੇ ਸਿਰਫ ਕੋਈ ਨਹੀਂ ਸੀ ਇੱਕ ਸਲਾਹੀਏ ਹਨ ਹਾਂ ਤੇ ਇੱਕ ਦੋ ਘਰ ਮਾਸ਼ਾਂ ਚਮੇਰਾਂ ਦਾ ਅੱਛਾ ਜਿਵੇਂ ਜਿਹੜੀਆਂ ਜੁੱਤੀਆਂ ਜਿਹੜੀਆਂ ਬਣਾਉਂਦੇ ਹਨ ਠੀਕ ਹੈ ਤੇ ਬਸ ਜੀ ਉਹਨਾਂ ਦੇ ਕੀ ਨਾਂ ਸਨ ਮਾਸ਼ਿਆਂ ਦੇ ਜਿਹੜੇ ਚਮਿਆਰ ਜਿਹੜੇ ਸਨ ਉਹ ਪੁਰਾਣੇ ਲੋਕਾਂ ਨੂੰ ਉਹਨਾਂ ਦਾ ਨਾਮ ਨਹੀਂ ਕੋਈ ਯਾਦ ਤੁਹਾਡੇ ਕੋਈ ਜ਼ਿਹਨ ਚ ਕੋਈ ਤੁਹਾਡੇ ਜਿਹੜੇ ਨਾਲ ਬੱਚੇ ਉਹਨਾਂ ਦੇ ਸਨ ਨਾਲ ਉਹਨਾਂ ਦੇ ਤੁਹਾਡੇ ਖੇਲਦੇ ਆ ਜਿਹੜੇ ਉਹਨਾਂ ਦਾ ਕਿਸੇ ਦਾ ਨਾਂ ਜ਼ਿਹਨ ਚ ਆ? ਉਹ ਕੋਈ ਨਹੀਂ ਜ਼ਿਹਨ ਚ ਹਾਂ ਅੱਛਾ ਤੇ ਕਿੰਨੀਆਂ ਮਸੀਤਾਂ ਹਨ ਪਿੰਡ ਚ ਮਸੀਹ ਚ ਕੋਈ ਇੱਕ ਹੀ ਸੀ ਹਾਂ
ਤੇ ਕੋਈ ਮੌਲਵੀ ਸਾਹਿਬ ਦਾ ਨਾਮ ਯਾਦ ਹੈ ਕਿ ਯਾਦ ਆ ਭਾਈ ਮੌਲਵੀ ਦਾ। ਦਬੋ ਨਾਲ ਜਿਹੜਾ ਨਾਂ ਜਿਹੜਾ ਮਾਮਦ ਕਰਾਉਂਦਾ ਸੀ ਨਾ, ਉਹਦਾ ਸੀ ਨਾਂ ਸਾਈਂ ਨਾਤਲੀ। ਸਾਈਂ ਨੈਤ ਅਲੀ। ਹਾਂ, ਇਹ ਜਿਹੜੇ ਪਿੰਡ ਵਿੱਚ ਇਮਾਮ ਮਸਜਿਦ ਸਨ, ਹੈਂ? ਮਾਮਦ ਸੀ ਜੀ। ਠੀਕ ਹੋ ਗਿਆ। ਤੇ ਕਿਹੜੇ ਕਿਹੜੇ ਪਿੰਡ ਨੂੰ ਤੁਹਾਡੇ ਪਿੰਡ ਨੂੰ ਰਸਤਾ ਜਾਂਦਾ ਸੀ? ਖੌੜੂ ਵੀ ਆਉਂਦਾ ਸੀ, ਅੱਛਾ ਬੂਟੇ ਚੱਕ ਵੀ ਆਉਂਦਾ ਸੀ, ਜੋਗੀਆਂ ਵੀ ਆਉਂਦਾ ਸੀ, ਅੱਛਾ ਬਰੜੀਆਂ ਵੀ ਆਉਂਦਾ ਸੀ। ਠੀਕ ਹੈ। ਇਹ ਨਹੀਂ ਕਿ ਇਹਨਾਂ ਦੇ ਵਿੱਚ ਤੁਹਾਡਾ ਪਿੰਡ ਸੀ, ਹੈਂ? ਆਹੋ, ਸ਼ਨੀ ਫਤਵਾਲ ਵੀ ਆਪਸ ਹੀ ਪਿੰਡ ਨੂੰ ਆਉਂਦਾ ਸੀਗਾ। ਠੀਕ ਹੈ। ਤੇ ਕਿਹੜੇ ਕਿਹੜੇ ਪਿੰਡ ਮੇਲਾ ਹੁੰਦਾ ਸੀ ਇੱਥੇ? ਮੇਲਾ ਹੁੰਦਾ ਚੰਮਿਆ, ਚੰਬਲ ਬਿਲਕੁਲ ਨਜ਼ਦੀਕ ਸੀ, ਹੈਂ? ਆ ਜਿਹੜਾ ਬਾਬੇ ਚੰਮਿਆ ਦਾ ਮੇਲਾ ਹੁੰਦਾ, ਆਹ ਇਹ ਮੇਲਾ ਹੁੰਦਾ ਸੀ। ਕਿੰਨੇ ਕੁ ਵਾਰੀ ਗਏ ਹੋ ਤੁਸੀਂ 47 ਤੋਂ ਪਹਿਲੇ ਉੱਥੇ ਜਿੱਥੇ ਬਾਬੇ ਹੋਰਾਂ ਦੀ ਢੇਰੀ ਹੈ? ਮੇਰਾ ਖਿਆਲ ਕੋਈ ਜਾਈ ਹੋਗਾ 5-7 ਵਾਰੀ 10 ਵਾਰੀ। ਅੱਛਾ। ਆਹੋ, ਲਾਗੇ ਸੀ, ਉਹ ਕਿਹੜਾ ਦੂਰ ਸੀ। ਤੇ ਬਾਬੇ ਹੋਰਾਂ ਦੀ ਜਿਹੜੀ ਉਹ ਢੇਰੀ ਆ ਉਹ ਕੱਬਰ ਹੈ ਜਾਂ ਕੋਈ ਹੋਰ ਤਰ੍ਹਾਂ ਦਾ ਕੋਈ? ਉਹ ਢੇਰੀ ਉਹਨਾਂ ਦੀ ਹੈ ਜਿਹੜੀ ਉਹ ਲਾਲੇ ਆ। ਲਾਲੇ ਉਧਰ ਚੰਬਲਿਆਲ ਜਿਹੜਾ ਪਿੰਡ ਹੈ ਉਹਦੇ ਬਿਲਕੁਲ ਨਜ਼ਦੀਕ ਹੈ, ਉਹਨਾਂ ਦੀ ਇੱਕ ਜਗ੍ਹਾ ਬਣੀ ਦੀ ਹੈ ਉੱਥੇ ਵੀ ਮੁੱਲੇ ਤੇ ਉੱਤੇ। ਉਹ ਚੰਮਿਆਲ ਦੀ ਮਿੱਟੀ ਵੱਖਰੀ ਹੈ। ਅੱਛਾ, ਉਹ ਹੋਰ ਚੀਜ਼ ਹੈ। ਆਹੋ, ਠੀਕ ਹੋ ਗਿਆ। ਇਹ ਚੰਮਿਆਲ ਬਸ ਬਜ਼ੁਰਗ ਹੈ ਨਾ, ਹਾਂ। ਇਹ ਸ਼ਨੀ ਫਤਵਾਲ ਦਾ। ਅੱਛਾ, ਛੰਨੀ ਫਤਵਾਲ ਦਾ। ਆਹੋ, ਕੀ ਨਾਂ ਸੀ ਇਹਨਾਂ ਦਾ? ਇਹਨਾਂ ਦਾ ਨਾਂ ਸੀ ਬਾਬਾ ਚੰਮਿਆਲ ਜੀ, ਸੁਣਿਆ ਨਾ, ਬਾਬਾ ਸ਼ਹੀਦ ਹੀ ਆਖਦੇ ਹਨ। ਬਾਬਾ ਸ਼ਹੀਦ। ਠੀਕ ਹੋ ਗਿਆ। ਇਹਨਾਂ ਦੇ ਡੰਗੇ ਕਿਸੇ ਪੈ ਪੇ ਉਹਨਾਂ ਦਾ ਜਫਾ ਲੱਗ ਗਿਆ। ਹਾਂ ਉਹਨਾਂ ਸੇ ਲਾਹ ਲਿਆ ਇਹਦਾ। ਹਾਂ। ਇਹ ਫਿਰ ਲਾਇਆ ਹੁਣ। ਯਾਨੀ ਕਿ ਐਸਾਂ ਦੀ ਦਾਸਤਾਨ ਹੈ ਇਹਨਾਂ ਦੀ, ਹੈ? ਉਸ ਬੁੜੀਆਂ ਦਾ ਆਪੀਆਂ ਆਖਣ ਬਾਬਾ ਸ਼ਹੀਦ ਆ ਗਿਆ, ਬਾਬਾ ਸ਼ਹੀਦ ਆ ਗਿਆ। ਹੂੰ। ਉਹ ਦੇਖੋ ਜੀ ਸੇਰਾ ਨਹੀਂ ਤੇ ਝਾੜੇ ਲੜੇ ਕਹਿੰਦਾ, ਉੱਥੇ ਸਮਾ ਗਿਆ। ਅੱਛਾ, ਸੇਰਾ ਨਹੀਂ ਤੇ ਧੜ ਲੜਦਾ ਪਿਆ ਸੀ। ਆਹ, ਇਹ ਕਿੰਨੀ ਕੁ ਦੇਰ ਪਹਿਲੇ ਦੀ ਗੱਲ ਹੈ ਤੁਹਾਡੇ ਤੋਂ? ਤੁਸੀਂ ਬਚਪਨ ਚ ਸੁਣੀ ਦੀ ਇਹ ਗੱਲ? ਬਚਪਨ ਦੀ ਸੁਣੀ ਸੀ। ਯਾਨੀ ਕਿ ਉਸ ਤੋਂ ਪਹਿਲੇ ਦੀ ਇਹ ਗੱਲ ਚੱਲਦੀ ਪਈ ਹੈ, ਹੈਂ? ਹਾਂ। ਅੱਛਾ, ਪਿੰਡ ਚ ਸਕੂਲ ਹੈ ਹੀ ਕੋਈ? ਸਕੂਲ ਖੌੜ ਸੀ, ਖੋੜ ਸਲੈਰੀਆਂ ਜਿਹੜਾ ਪਿੰਡ ਸੀ ਉੱਥੇ ਸਕੂਲ ਸੀ, ਬੱਚੇ ਉੱਥੇ ਜਾਂਦੇ ਰਹੇ ਨੇ, ਹੈਂ? ਅਸੀਂ ਉੱਥੇ ਪੜ੍ਹਨੀ ਜਾਂਦੇ ਰਹੇ। ਕਿੰਨੀਆਂ ਕਲਾਸਾਂ ਪੜ੍ਹੇ ਉੱਥੇ ਦੇ? ਚਾਰ ਕਲਾਸਾਂ ਪੜ੍ਹਿਆ ਤੇ ਬਰੂ ਜਦੋਂ ਇੱਧਰ ਆਇਆ ਹਾਂ। ਤੇ ਬਾਅਦ ਫੌਜਾ ਸਿਰ ਤੇ ਬੋਝ ਪੈ ਗਿਆ ਖਤਮ। ਫਿਰ ਪੜ੍ਹਾਈ ਛੱਡ ਖਤਮ ਦਿੱਤੀ? ਹੀ ਪੜ੍ਹਾਈ ਜਿਹੜੀ ਕੀਤੀ ਉਹ ਵੀ ਗਈ। ਅੱਛਾ। ਤੇ ਉੱਥੇ ਤੁਹਾਡੇ ਟੀਚਰ ਹਨ ਜਿਹੜੇ ਪਹਿਲੇ ਤੁਹਾਨੂੰ ਜਿਹੜੇ ਪੜ੍ਹਾਉਂਦੇ ਰਹੇ ਨੇ, ਉਹਨਾਂ ਦਾ ਕੋਈ ਨਾਂ ਯਾਦ ਹੋਏ? ਇੱਕ ਦਾ ਨਾਂ ਯਾਦ ਹੈ, ਜਿਹੜਾ ਸਾਨੂੰ ਪੜ੍ਹਾਉਂਦਾ ਸੀ, ਹਾਂਜੀ। ਤੇ ਜੇਨ ਚੋਂ ਵੀ ਨਹੀਂ ਆਵੇਗਾ। ਜਿਨ ਚ ਨਹੀਂ ਆਉਂਦਾ, ਚਲੋ ਬਾਅਦ ਚ ਜਿਨ ਚ ਆਗਾ ਤੁਸੀਂ ਦੱਸ ਸਕਦੇ ਹੋ, ਹੈ? ਤੇ ਜਿਹੜੇ ਨਾਲ ਦੇ ਕਲਾਸ ਫੈਲੋ ਮੁੰਡੇ ਜਮਾਤੀ ਸਨ, ਉਹਨਾਂ ਦਾ ਕਿਸੇ ਦਾ ਨਾਮ ਲਓ। ਇੱਕ ਸੁਲਤਾਨ, ਹਾਂ ਇੱਕ ਦਾ ਨਾਮ ਬਿਸ਼ਾਰਤ। ਹਾਂ। ਕਿਸੇ ਬਜ਼ੁਰਗ ਦਾ ਇਹਦਾ ਨਾਂ ਦੱਸਿਆ ਤੁਹਾਨੂੰ ਵੀ ਇੱਥੇ ਮਾਮਸ ਕਰਦਾ ਸੀ, ਉਹਦਾ ਮੁੰਡਾ ਸੀ, ਉਹਦਾ ਨਾਂ ਸੀ ਜਾਫਰ ਅਲੀ। ਜਾਫਰ ਅਲੀ। ਹਾਂ। ਠੀਕ ਹੈ। ਤੇ ਕੋਈ ਗੈਰ ਮੁਸਲਮਾਨ ਦੇ ਬੱਚੇ ਕੋਈ ਨਾ ਪੜ੍ਹਦੇ ਨਾਲ? ਨਾ ਨਾ, ਸਿਰਫ ਮੁਸਲਮਾਨਾਂ ਦੇ ਬੱਚੇ? ਮੁਸਲਮਾਨਾਂ ਵਿੱਚ। ਠੀਕ ਹੋ ਗਿਆ। ਅੱਛਾ, ਤੇ ਕਦੇ ਮੌਕਾ ਮਿਲਿਆ ਸੀ ਸਾਂਬਾ ਦੇਖਣ ਦਾ, ਜੰਮੂ ਦੇਖਣ ਨਾ ਦਾ? ਨਾ, ਉੱਧਰ ਕੀ ਸਾਡਾ ਕੀ ਲੱਗਦਾ। ਨਹੀਂ, ਕਦੇ ਮੌਕਾ ਮਿਲਿਆ ਸੀ? ਨਾ, ਉਹਨੂੰ ਇੰਨੀ ਉਮਰ ਹੀ ਨਹੀਂ ਹੈ ਮੌਕਾ ਦੇਖ ਜਾਣਾ। ਦੁਕਾਨ ਕਿਹਨੇ ਪਾਈ ਦੀ ਸੀ ਪਿੰਡ 'ਚ? ਪਿੰਡ 'ਚ ਦੁਕਾਨ ਪਾਈ ਸਰਨਾ ਕਰਾੜ ਹੁੰਦਾ ਸੀ, ਸਰਨਾ ਕਰਾੜ ਬਤਾਲ ਦਾ। ਬਤਾਲ ਦਾ। ਕੀ ਨਾਮ ਦੱਸਿਆ ਜੀ? ਸਰਨਾ ਕਰਾੜ। ਸਰਨਾ ਕਰਾੜ। ਸਰਨਾ 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 ਕਰਾੜ। ਸਰਨਾ ਕਰਾੜ। ਆਹੋ, ਅੱਛਾ ਅੱਛਾ, ਸਰਨਾ ਕਰਾੜ। ਖੱਤਰੀ ਸੀ ਉਹ ਵੀ। ਖੱਤਰੀ ਸੀ ਉਹ। ਬਧਾਲ ਤੋਂ ਆ ਕੇ ਤੁਹਾਡੇ ਪਿੰਡ ਦੁਕਾਨਦਾਰੀ ਕਰਦੇ ਰਹੇ? ਦੁਕਾਨਦਾਰੀ ਉਹਦਾ ਮੁੰਡੇ ਉਹਦੇ ਨੇ ਦੁਕਾਨ ਪਾਈ ਸੀ, ਉਹਦਾ ਕੀ ਨਾਂ ਸੀ? ਉਹਦਾ ਨਾਂ ਸੀ ਕਾਕਾ। ਕਾਕਾ। ਸਰਨਾ ਕਰਾੜ ਸੀ, ਉਹਦਾ ਮੁੰਡਾ ਸੀ ਕਾਕਾ। ਆਹ, ਉਹਨੇ ਤੁਹਾਡੇ ਪਿੰਡ ਦੁਕਾਨ ਪਾਈ ਦੀ ਸੀ, ਹਾਂ। ਰਹਿਣ ਵਾਲੇ ਉਹ ਬਤਾਲ ਦੇ ਸਨ। ਹਾਂਜੀ। ਅੱਛਾ। ਉਦੋਂ ਬੱਚਿਆਂ ਦੀਆਂ ਕਿਹੜੇ ਝੁੰਗੇ ਮਿਲਦੇ ਰਹੇ ਨੇ ਉਦੋਂ, ਜਿਸ ਤਰ੍ਹਾਂ ਅੱਜ ਕੱਲ੍ਹ ਤੇ ਬੜਾ ਕੁਝ ਮਿਲਦਾ ਨਾ? ਉਹਨੂੰ ਮੂੰਗਫਲੀ ਹਾਂ। ਤੇ ਛੁਹਾਰੇ ਛੁਹਾਰੇ, ਤੇ ਸੌਂਗੀ। ਸੌਂਗੀ। ਇਹ ਯਾਨੀ ਕਿ ਉਸ ਵਕਤ ਦੀ ਇਹ ਜਿਹੜੀਆਂ ਹੁਣ ਆਈਆਂ ਨਾ ਖੇ ਪਾ ਕੇ ਕੋਈ ਨਹੀਂ ਸੀ। ਹੁਣ ਵਾਲੀ ਇਹ ਕੋਈ ਨਹੀਂ ਸੀ। ਹਾਂ। ਇਹ ਸਾਫ ਸੁਥਰੇ ਮੇਵੇ ਸਨ, ਹੈਂ? ਹਾਂਜੀ। ਠੀਕ ਹੈ। ਅੱਛਾ, ਤੇ ਜਿਹੜਾ ਸ਼ਾਦੀ ਦਾ ਲੀੜਾ ਕੱਪੜਾ ਹੁੰਦਾ ਸੀ ਜਦੋਂ ਸ਼ਾਦੀ ਹੁੰਦੀ ਸੀ, ਉਹ ਕਿੱਥੋਂ ਲੈ ਕੇ ਆਉਂਦੇ ਰਹੇ ਹੋ? ਉਹ ਦਰਮਾਨੂ ਲੈ ਲਿਆ ਅੱਛਾ 4 ਬਾ, ਅੱਛਾ। ਉੱਥੋਂ ਲੈ ਲਿਆ। ਯਾਨੀ ਕਿ 4 ਵਜੇ ਵੀ ਤੁਸੀਂ ਆਉਂਦੇ ਰਹੇ ਹੋ, ਤੇ ਇੱਥੇ ਦਰਮਾਨ ਵੀ ਪਹਿਲੇ ਆਉਣ ਜਾਣ ਹੁੰਦਾ ਸੀ ਤੁਹਾਡਾ ਸੌਦਾ ਸਲਫ ਲੈਣ ਵਾਸਤੇ? ਹਾਂ। ਉਹ ਇੱਧਰ ਵਾਲੇ ਲੋਕ ਹਨ ਜਿਹੜੇ ਇੱਧਰ ਵਾਲੇ, ਹਾਂ। ਉਹ 4 ਦਰਮਾਨੂ ਲੈ ਲੈਣਾ, ਇਹ ਵੀ ਖੱਤਰੀਆਂ ਪੈਂਦਾ। ਆਹੋ, ਬੜਾ ਵੱਡਾ ਪਿੰਡ ਸੀ, ਬੜੇ ਵੱਡੇ ਇਹ 4 ਬਾ ਵੀ ਖੱਤਰੀਆਂ ਪੈਂਦਾ। ਨਾਗਰ ਸਦਾਗਰ, ਦੋ ਬੜੇ ਵੱਡੇ ਉੱਥੇ ਖੱਤਰੀ ਸਨ। ਇਹ ਜਿਹੜਾ 4 ਬਾ ਨਾ, ਜੀ ਜੀ। ਇਹ ਵੀ ਖੱਤਰੀਆਂ ਪਿੰਡ ਸੀ। ਠੀਕ ਹੈ। ਇਹ ਵੀ ਸਾਰਾ ਪਿੰਡ ਖੱਤਰੀਆਂ ਦਾ ਸੀ? ਨਹੀਂ, ਵਿੱਚ ਦੂਏ ਵੀ ਆ ਹਨ, ਪਰ ਖੱਤਰੀਆਂ ਦਾ ਠੀਕ ਹੈ। ਦੁਕਾਨਾਂ ਖੱਤਰੀਆਂ ਦੀਆਂ ਹੁੰਦੀਆਂ ਹਨ। ਤੇ ਲੰਬੜਦਾਰ ਕੌਣ ਸੀ ਪਿੰਡ ਦਾ ਉੱਥੇ ਕਿੱਥੇ? ਜਿਹੜੇ ਪਿੰਡ 'ਚ? ਲੰਬੜਦਾਰ ਮੌਲਾਦਾਸ।
ਮੌਲਾ ਦਾਦ ਇਹ ਤੁਹਾਡੇ ਕੀ ਲੱਗਦੇ ਹਨ? ਬਾਲ ਮੇਰਾ ਤੁਹਾਡੇ ਵਾਲਾ ਸਾਹਿਬ ਸਨ ਇਹ ਹੈ? ਪਹਿਲੇ ਜਿਹੜੇ ਦਾਦਾ ਸਾਹਿਬ ਹਨ ਉਹ ਨੰਬਰਦਾਰ ਸਨ, ਹਾਂ ਤੇ ਫਿਰ ਉਹ ਫੌਤ ਹੋ ਗਏ ਤੇ ਫਿਰ ਮੇਰੇ ਬਾਲ ਹੋ ਗਿਆ। ਠੀਕ ਹੋ ਗਿਆ, ਯਾਨੀ ਕਿ ਉਸੇ ਨਿਸਬਤ ਨਾਲ ਅੱਜ ਤੁਹਾਨੂੰ ਵੀ ਲੋਕ ਲੰਬੜਦਾਰ ਕਹਿੰਦੇ ਨੇ। ਆਹੋ ਸਿਰੇ ਠੀਕ ਹੋ ਗਿਆ, ਜ਼ਬਰਦਸਤ। ਅੱਛਾ ਦੱਸੋ ਸਾਨੂੰ ਕਿ ਸਕੂਲੇ ਤੁਸੀਂ ਪੜ੍ਹਦੇ ਹੋ, ਬੜੀ ਸੋਹਣੀ ਜ਼ਿੰਦਗੀ ਗੁਜ਼ਰ ਰਹੀ ਸੀ, ਅਚਾਨਕ ਕਿਤੋਂ ਖਬਰ ਮਿਲੀ ਕਿ 2 ਮੁਲਕ ਹੋ ਗਏ ਨੇ, ਇੱਕ ਪਾਕਿਸਤਾਨ ਇੱਕ ਇੰਡੀਆ। ਉਹ ਤਾਂ ਫਿਰ ਖਬਰ ਹੋਣੀ ਇਹ ਤੁਹਾਨੂੰ ਫਿਰ ਖਬਰ ਕਿੱਥਾਂ ਮਿਲੀ ਸੀ, ਕਿ ਕਿੱਥਾਂ ਪਤਾ ਚੱਲਾ ਸੀ ਕਿ ਯਾਰ 2 ਮੁਲਕ ਹੋ ਗਏ ਨੇ, ਇੱਥੇ ਹੀ ਨਹੀਂ ਰਹਿਣਾ, ਤੁਰ ਜਾਣਾ? ਇਹ ਜਨਾਬ ਗੱਲ ਇਹ ਹੈ, ਜਦੋਂ ਇੰਤਕਲਾਬ ਹੋਇਆ ਨਾ ਜੀ ਜੀ। ਤੇ ਉਦੋਂ ਫਿਰ ਅਸੀਂ ਇਹਨੂੰ ਆਖਦੇ ਅੰਗਰੇਜ਼ੀ ਇਲਾਕਾ, ਅੰਗਰੇਜ਼ੀ ਇਲਾਕਾ, ਤੇ ਸਾਡੀ ਰਿਆਸਤ ਨੂੰ ਆਖਦੇ ਰਿਆਸਤ। ਉਹਨੂੰ ਰਿਆਸਤ ਆਖਦੇ। ਆਹੋ ਯਾਨੀ ਕਿ ਤੁਹਾਡਾ ਕਹਿਣ ਦਾ ਮਤਲਬ ਹੈ ਕਿ ਇਸ ਇਲਾਕੇ ਨੂੰ ਤੁਸੀਂ ਥੋੜਾ ਤਰੱਕੀ ਯਾਫਤਾ ਕਹਿੰਦੇ ਹੋ? ਇਹ ਇੱਧਰ ਅੰਗਰੇਜ਼ ਸਨ, ਇੱਧਰ ਅੰਗਰੇਜ਼ ਸੀ ਨਾ, ਅੰਗਰੇਜ਼ ਦੀ ਹਕੂਮਤ ਸੀ। ਅੱਜ ਤੱਕ ਅੰਗਰੇਜ਼ੀ ਘੁੰਮ ਸੀ। ਹਾਂ, ਉੱਧਰ ਜਿਹੜਾ ਬਾਦਸ਼ਾਹ ਸੀ ਉਹ ਸੀ ਹਿੰਦੂ। ਉਹ ਹਿੰਦੂ ਸੀ। ਹਾਂ ਅੱਛਾ, ਉਧਰ ਦੇ ਪੈਸੇ ਤੇ ਇੱਧਰ ਦੇ ਪੈਸੇ ਵੱਖਰੇ ਵੱਖਰੇ ਹਨ? ਆਹੋ ਵੱਖਰੇ ਵੱਖਰੇ ਆਪੋ ਆਪਣੇ ਮੁਲਕ ਦੇ। ਤੇ ਉਧਰ ਵਾਲੇ ਪੈਸੇ ਇੱਧਰ ਚੱਲ ਜਾਂਦੇ ਹਨ? ਆਹੋ ਯਾਨੀ ਕਿ ਉਹ ਪੈਸੇ ਇੱਕ ਦੂਸਰੇ ਪੈਸੇ ਤਾਂ ਚੱਲਦੇ ਹੀ ਰਹਿੰਦੇ ਨੇ, ਹਾਂ, ਤੇ ਰਿਸ਼ਤੇਦਾਰੀਆਂ ਵੀ ਹੈ ਸਨ ਪਹਿਲੇ? ਰਿਸ਼ਤੇਦਾਰੀ ਵੀ ਹੈ। ਠੀਕ ਹੋ ਗਿਆ। ਤੇ ਪਹਿਲੇ ਤੁਹਾਨੂੰ ਮੌਕਾ ਮਿਲਿਆ ਸੀ ਕਦੇ ਇੱਧਰ ਆਉਣ ਦਾ 47 ਤੋਂ ਪਹਿਲੇ? ਆਹੋ ਕਿਹੜੇ ਪਿੰਡਾਂ ਦੇ ਰਹੇ ਹੋ? ਬੁਢਾਲੇ ਆਉਂਦਾ ਨੇ, ਬਡਾਲੇ? ਆ ਬੁਢਾਲਾ, ਠੀਕ ਹੈ। ਉਹ ਬਦਵਾਲ, ਬਦਵਾਲ, ਇਹਨਾਂ ਪਿੰਡਾਂ 'ਚ ਤੁਸੀਂ ਪਹਿਲੇ ਆਉਂਦੇ ਰਹੇ ਹੋ? ਮਾਂ ਦੇ ਨਾਲ ਬਚਪਨੇ ਚ ਆਏ ਨੇ। ਨਾਨਕੇ ਇੱਧਰ ਸਨ? ਨਾਨਕੇ ਖੌੜ ਉੱਥੇ ਰਿਆਸਤ ਚ ਜੱਬਵਾਲ। ਜੱਬੋਵਾਲ? ਜੱਬਵਾਲ ਜੱਬੋਵਾਲ, ਤੇ ਜੱਬੋਵਾਲ ਤੁਹਾਡੇ ਨਾਨਕੇ ਸਨ? ਹਾਂ। ਤੇ ਨਾਨਾ ਜੀ ਦਾ ਨਾਂ ਕੀ ਸੀ? ਨਹੀਂ ਰੇਂਜ ਮਾਮੂ ਕਿਸੇ ਦਾ ਨਾਂ ਹੈ? ਮਾਮੂ ਦੇ ਨਾਂ ਯਾਦ, ਨਾਂ ਲਵੋ। ਵੱਡੇ ਦਾ ਨਾਂ ਸਤਰਦੀਨ, ਸਤਰਦੀਨ। ਨਿੱਕੇ ਦਾ ਨਾਂ ਸਰਦਾਰ ਖਾਂ, ਹਾਂ। ਉਹਨੂੰ ਨਿੱਕੇ ਦਾ ਲਾਲ ਖਾਂ, ਉਹਨੂੰ ਨਿੱਕੇ ਦਾ ਜਲਾਲ ਖਾਂ। ਤੇ ਕੋਈ ਯਾਦ ਹੈ ਕਿ ਨਾਨੇ ਦੇ ਜਿਹੜੇ ਆਲੇ ਦੁਆਲੇ ਘਰ ਸਨ ਗੁਆਂਢੀ, ਉਹਨਾਂ ਦਾ ਕਿਸੇ ਦਾ ਨਾਂ ਯਾਦ ਹੋਏ? ਇੱਕ ਦਾ ਨਾਂ ਬੱਲੀ, ਹੂੰ। ਇੱਕ ਸਲਾਹ ਰਾਣੀ ਆਖਦੇ ਨੇ ਉਹਨੂੰ, ਹਾਂ। ਇੱਕ ਸਈਆ ਦੀ ਸੀ ਦਾ ਘਰ ਸੀ ਉੱਥੇ, ਉਹਨੂੰ ਆਖਦੇ ਸਈਆ ਦੀ। ਅੱਛਾ, ਹਾਂ ਇਹ ਤੁਹਾਡੇ ਨਾਨੇ ਹੋਰ ਦੇ ਆ ਗੁਆਂਢੀ? ਦੋਏ ਦੋਏ ਤੇ ਕਿੰਨਾ ਕੁ ਫਾਸਲਾ ਸੀ ਤੁਹਾਡੇ ਪਿੰਡ ਤੋਂ ਜੱਬੋਵਾਲੇ ਦਾ? ਕਾਫੀ ਫੈਸਲਾ ਸੀ। ਕਾਫੀ ਫਾਸਲਾ ਸੀ। ਆਹੋ ਤੇ ਤੁਰ ਕੇ ਜਾਂਦੇ ਰਹੇ ਹੋ? ਹੈ ਤੁਰ ਕੇ ਉਹਨੂੰ ਸਾਰੀ ਦੁਨੀਆ ਤੁਰ ਕੇ ਜਾਂਦੀ ਸੀ। ਠੀਕ ਹੈ। ਤੇ ਇੱਧਰ ਫਿਰ ਤੁਸੀਂ ਆ ਗਏ ਹੋ, ਹਾਂ। ਤੇ ਇਕੱਲੇ ਹੀ ਆਏ ਜਾਂ ਪੂਰਾ ਪਿੰਡ ਹੀ ਆ ਗਿਆ ਸੀ? ਨਹੀਂ ਜਦੋਂ ਇੱਧਰ ਆਏ ਆ ਨਾ, ਹੂੰ। ਇਹ ਨੰਗਿਆ ਪਿੰਡ ਜਿਹੜਾ ਨੰਗਾ ਜੀ ਜੀ, ਬਾਰਡਰ ਤੇ ਪਿੰਡ ਹੈ। ਬਾਰਡਰ ਦੇ ਪਿੰਡ, ਉੱਥੇ ਜਾ ਕੇ ਇਹਨਾਂ ਨੇ ਕੀਤੇ ਨੇ ਫੈਰ, ਰੂਪ ਚੱਕੀਆਂ ਨੇ ਜੱਸਾ ਬਣ ਕੇ ਗਿਆ ਸੀ। ਰੂਪੋ ਚੱਕੂ ਗਿਆ ਸੀ? ਰੂਪ ਚੱਕੂ ਮਲਾਕੋਟ ਨੇ ਲੋਹਾ ਵੜਿਆ, ਰੂਪ ਚੱਕੀਆ ਅਨਬਰ ਦਾ ਇਹ ਜੋਟ ਸੀ ਸਾਰੇ ਨਾ, ਜੋਠੀ ਨੇ? ਇਹ ਜੁੱਟ ਬਣ ਕੇ ਨਾ ਗਿਆ ਸੀ, ਤੇ ਉੱਥੇ ਜਾ ਕੇ ਤੇ ਇਹਨਾਂ ਕੀਤਾ ਸੀ ਫੈਰ ਨੰਗੇ। ਅੱਛਾ। ਉੱਥੇ ਮੇਰਾ ਇੱਕ ਤਾਇਆ ਲੱਗਦਾ ਸੀ, ਉਹ ਸੀ ਉੱਥੇ ਗਿਆ ਦਾ, ਨੰਗੇ? ਉਹ ਨੰਗੇ ਉਸ ਵੇਲੇ ਉੱਥੇ ਉਸ ਪਿੰਡ 'ਚ ਗਿਆ ਦਾ ਸੀ। ਅੱਛਾ। ਤੇ ਉਹ ਫਿਰ ਰਾਤ ਨੂੰ ਆਇਆ ਨੱਸ ਕੇ ਇੱਥੋਂ, ਉਹਨਾਂ ਆ ਕੇ ਮੇਰੇ ਪਿਓ ਨੂੰ ਆਖਿਆ ਲੰਬੜਾ ਹੈ ਜੀ, ਇਹ ਨੰਗੇ ਫੈਰ ਖੁੱਲ੍ਹ ਗਿਆ, ਨੰਗੇ ਫੈਰ ਖੁੱਲ੍ਹ ਗਿਆ, ਤੇ ਹੁਣ ਸੁਣਾ ਕੀ ਕਰਨਾ? ਉਹਨਾਂ ਆਖਿਆ ਚਾਰਾ ਕਰ ਦਿਓ। ਉੱਥੋਂ ਦੇ ਲੋਕ ਜਿਹੜੇ ਕੋਈ ਰਾਤੋਂ ਰਾਤ ਆ ਗਏ, ਅਸੀਂ ਫਿਰ ਗੁੱਸੇ ਵੇਲੇ ਦਿਨੇ ਆਏ ਹਾਂ। ਅੱਛਾ। ਉੱਥੋਂ ਨਿਕਲ ਕੇ ਤੇ ਆਏ ਹਾਂ ਅਸੀਂ ਟਿਕੜੇ, ਸੈਲ ਨਾਲ ਟਿਕੜੇ, ਅੱਛਾ। ਉੱਥੇ ਗਏ ਕੋਈ 4 ਦਿਨ, ਫਿਰ ਉੱਥੋਂ ਅਸੀਂ ਆ ਗਏ ਬੁਢਾਲੇ, 2-3 ਦਿਨ ਰਹੇ ਬੁਢਾਲੇ, ਫਿਰ ਅਸੀਂ ਬਦਵਾਲ ਚਲੇ ਗਏ, ਬਦਵਾਲ ਨੂੰ ਫਿਰ ਅਸੀਂ ਇੱਥੇ ਆਏ ਹਾਂ। ਫਿਰ ਇੱਥੇ ਆਏ? ਹਾਂ। ਇੱਥੇ ਤੇ ਕੋਈ ਰਿਸ਼ਤੇਦਾਰ ਨਹੀਂ ਸੀ ਪਹਿਲੇ? ਨਹੀਂ ਇੱਥੇ ਕੋਈ ਰਿਸ਼ਤੇਦਾਰੀ ਕਰੀ, ਪਿੰਡ ਹੀ ਸਾਰਾ ਹੀ ਨਹੀਂ ਆਉਂਦਾ, ਅੱਛਾ, ਸਾਰਾ ਹੀ ਪਿੰਡ ਹਿੰਦੂਆਂ ਦਾ? ਸਾਰਾ ਪਿੰਡ ਹੀ ਨਹੀਂ ਆਉਂਦਾ, ਇੱਥੇ ਬਸਿੰਦਾ ਕੋਈ ਨਹੀਂ। ਅੱਛਾ। ਇੱਕ ਘਰ ਆ ਬਸਿੰਦਾ, ਉਹ ਵੀ ਮਰਾਲ ਦਾ, ਉੱਥੇ ਸਿਰਫ ਧੂਆਂ ਬਸਿੰਦਾ, ਫਕੀਰ ਫਕੀਰ ਹੈ, ਬਾਕੀ ਸਾਰਾ ਪਿੰਡ ਹੀ ਨਹੀਂ ਆਉਂਦਾ। ਤੇ ਕਿੰਨਾ ਕੁ ਸਮਾਨ ਲੈ ਕੇ ਆਏ ਹੋ ਨਾਲ? ਅਸੀਂ ਡੰਗਰ ਬੱਛਾ ਵੀ ਲਾਏ ਹਾਂ, ਅੱਛਾ। ਤੇ ਬਾਕੀ ਜਿਹੜਾ ਘਰ ਦਾ ਸਮਾਨ ਉਹ ਵੀ ਲਾਇਆ, ਸਿਰ ਕੋਠੇ ਰਹਿ ਗਏ ਹਨ ਉੱਥੇ। ਫਿਰ ਤੁਸੀਂ ਬੜੇ ਖੁਸ਼ਕਿਸਮਤ ਹੋ ਕਿ ਲੋਕ ਤਾਂ ਸਭ ਕੁਝ ਛੱਡ ਕੇ ਆ ਗਏ ਸਨ? ਲੋਕ ਤੇ ਛੱਡ ਰਹੇ ਹਨ, ਲੋਕਾਂ ਨੇ ਆਪਣੀਆਂ ਜਾਨਾਂ ਵੀ ਦਿੱਤੀਆਂ ਹਨ ਉੱਧਰ। ਜੀ 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 ਜੀ, ਬੜਾ ਕਤਲੋਗਾਰਤ ਹੋਈ? ਇੰਨੀ ਕੁ ਕਤਲੋਗਾਰ ਤਾਂ ਅਸੀਂ ਜਿੰਨਾ ਕੋ ਬਣਾ ਨਹੀਂ। ਠੀਕ ਹੈ। ਤੇ ਸਾਡਾ ਪਿੰਡ ਬਾਰਡਰ ਕੋਲ ਨਹੀਂ ਆ ਜਿੰਨਾ ਤੂੰ ਸ਼ਹਿਰ। ਜ਼ਫਰ ਵਾਲਾ ਜਿੰਨਾ? ਹਾਂ। ਯਾਨੀ ਕਿ ਬਿਲਕੁਲ ਨਜ਼ਦੀਕ ਹੀ ਬਾਰਡਰ ਤੇ? ਆਹੋ। ਠੀਕ ਹੋ ਗਿਆ। ਅੱਛਾ, ਤੇ ਇੱਧਰ ਆ ਕੇ ਕਿੰਨੀ ਕੁ ਜ਼ਮੀਨ ਲਾਟ ਹੋਈ? ਇੱਧਰ ਆ ਕੇ ਜ਼ਮੀਨ ਹੋ ਜੀ 8 ਕਿੱਲੇ। 8 ਕਿੱਲੇ? ਹਾਂ। ਇਹ ਉਹ ਐਸੇ ਹੀ ਮਿਲ ਗਈ ਜਾਂ ਕਿ ਕੋਈ ਫੀ ਚੀਜ਼ ਦੇ ਹਿਸਾਬ ਨਾਲ ਮਿਲਦੀ ਸੀ ਨਾ? ਨਹੀਂ ਇਹ ਜੀ ਦੇ ਹਿਸਾਬ ਤੇ ਮਿਲਦੀ 12 ਗ੍ਰਾਮ, ਇੱਕ ਜੀ ਨੂੰ 1.5 ਇੱਕ ਕਿੱਲਾ ਜਾਂ ਮਿਲਦੀ? 1.5 ਕਿੱਲਾ। ਠੀਕ ਹੈ। ਤੇ ਫਿਰ 8 ਕਿੱਲੇ ਇੱਥੇ ਹੀ ਪਾਈ ਦੀ, ਹਾਂ। ਤੇ 8 ਕਿੱਲੇ ਕੇ ਉੱਥੇ ਪਾਈ ਦੀ। ਵਸਾਇਆ ਪਿੰਡ ਇੱਕ
ਚੱਕ ਕੇ ਸ਼ੇਰੂ ਅੱਗੇ ਸ਼ਕਰਗੜ੍ਹ ਦੇ ਕੋਲ ਕਿਤੇ? ਨਹੀਂ ਸ਼ੱਕਰ ਚੱਦਰ ਇੱਧਰ ਉਹ ਫਿਰ ਮੇਰਾ ਬਾਦਲ ਦੀ ਫੌਤ ਹੋ ਗਿਆ ਨਾ ਹਾਂ ਤੇ ਉੱਥੋਂ ਇੱਕ ਬੰਦਾ ਆਇਆ ਤੇ ਉਹਨੇ ਆਖਿਆ ਜੀ ਜ਼ਮੀਨ ਲਾਟੇ ਕਰੀਏ ਤੇ ਜਾ ਕੇ ਜ਼ਮੀਨ ਆਪਣੀ ਚੁੱਕ ਲਓ ਤੇ ਮੇਰੀ ਵਾਲਦਾ ਨੇ ਆਖਿਆ ਮੈਨੂੰ ਆਪਣੀ ਚੀਜ਼ ਦੀ ਲੋੜ ਹੈ ਮੈਨੂੰ ਜ਼ਮੀਨ ਦੀ ਲੋੜ ਪਈ ਪੁਰਾਣੇ ਚੀਜ਼ ਦਾ ਨਾ। ਤੇ ਉਹ ਫਿਰ ਉੱਥੇ ਜ਼ਮੀਨ ਸੀ ਉਹਦੀ ਨਾ ਡਬਲ ਲਾਟ ਹੋ ਗਈ ਸੀ ਅੱਛਾ ਉਹ ਗਈ ਆ ਜੀ ਚੱਲ ਉੱਥੇ ਹਾਂ ਚੱਲ ਤੇ ਕਿੰਨੀ ਕੁ ਉਮਰ ਸੀ ਤੁਹਾਡੀ ਜਦੋਂ ਸ਼ਾਦੀ ਹੋਈ ਹੈ? ਬੜਾ ਆਹ 20-25 ਸਾਲ ਹੋਈ ਸੀ ਉਹਦੀ। 25 ਸਾਲ ਹੋ ਹਾਂ, ਗਏ। ਇੰਨੀ ਕੁ ਉਮਰ ਵਿੱਚ ਤੁਹਾਡੀ ਸ਼ਾਦੀ ਹੋਈ ਹੈ। ਹਾਂ, ਕਿਹੜੇ ਪਿੰਡ ਸ਼ਾਦੀ ਹੋਈ ਹਜੇ? ਬਦਾ ਬਦਵਾਲੀ ਜਿਹਦਾ ਤੁਸੀਂ ਪਹਿਲੇ ਜ਼ਿਕਰ ਕਰ ਰਹੇ ਹੋ। ਠੀਕ ਹੈ। ਤੇ ਕੋਈ ਯਾਦ ਹੈ ਚਾਚੂ ਕਿੰਨੀ ਕੁ ਬਰਾਤ ਗਈ ਸੀ? ਬਰਾਤ ਬਸੇਰੀ ਗਈ ਹੁਣ ਕੋਈ ਯਾਦ ਕਰੋ, ਗਿਣਨੇ ਜੋ ਲੋੜੀ ਹੈ ਅੰਦਾਜ਼ਾ ਲਾਓ ਕਿੰਨੀ। ਨਹੀਂ ਪੰਡੋਰੀਆਂ ਦਾ ਜਾਕਾ ਹੋਇਆ ਗਵਈਆ ਪੰਡੋਰੀਆਂ ਦਾ ਜਾਕਾ ਗਵਈਆ। ਹਾਂ ਇਹ ਗਿਆ ਸੀ 8 ਪੈ ਰਾਤ ਉੱਥੇ ਕਰਦਾ ਰਿਹਾ ਸਵੇਰੇ ਉੱਥੇ ਗਿਆ ਜਾ ਕੇ ਅੱਛਾ ਹਾਂ ਠੀਕ ਹੈ। ਤੇ ਕੋਈ ਯਾਦ ਹੋਏ ਕਿ ਸਹੁਰਿਆਂ ਨੇ ਬਰਾਤ ਨੂੰ ਕੀ ਖਿਲਾਇਆ ਸੀ? ਚੌਲ ਹਾਂ ਗੋਸ਼ਤ ਤੇ ਘਿਓ ਤੇ ਸ਼ੱਕਰ ਅੱਛਾ ਅੱਛਾ, ਉਹ ਯਾਨੀ ਕਿ ਪ੍ਰਿਆ ਵੀ ਬਣਾਉਂਦੇ ਰਹੇ ਨੇ ਪਹਿਲੇ। ਹਾਂਜੀ ਠੀਕ ਹੈ। ਤੇ ਉਦੋਂ ਪਹਿਲੇ ਤੇ ਗੋਸ਼ਤ ਤਾਂ ਨਹੀਂ ਪਕਦਾ ਰਿਹਾ? ਗੋਸ਼ਤ ਦਾ ਕੋਈ ਕੋਈ ਚੀਜ਼ ਪਕਾਉਂਦਾ ਕੋਈ ਰਿਹਾ? ਪਕਾਉਂਦਾ ਨਹੀਂ ਦਾਲ ਤੇ ਚੌਲ ਅੱਛਾ ਦਾਲ ਚੌਲ। ਤੇ ਪਹਿਲੇ ਬਰਾਤ ਜਿਹੜੀ ਆ ਉਹ ਰਾਤ ਵੀ ਰਹਿੰਦੀ ਰਹੀ ਹੈ? ਰਾਤ ਦੀ ਜੀ ਤੇ ਤੁਸੀਂ ਰਾਤ ਰਹੇ ਹੋ ਜਾਂ ਆ ਗਏ ਹੋ? ਨਹੀਂ ਰਾਤ ਨਹੀਂ ਆ ਗਿਆ ਸਾਧ ਨੇ ਆ ਗਏ। ਹਾਂ, ਤੇ ਕਾਹਤੇ ਗਈ ਸੀ ਤੁਹਾਡੀ ਬਰਾਤ ਜਿਹੜੀ? ਪੈਦਲ ਸਵਾਰੀ ਪੈਦਲ। ਹਾਂ ਤੇ ਜਿਹੜਾ ਦੂल्हा ਸੀ ਲਾੜਾ ਉਹ ਕਾਹਤੇ ਬੈਠਾ ਸੀ? ਉਹ ਕੋੜੀ ਤੇ ਘੋੜੀ ਤੇ ਬੈਠਾ ਸੀ। ਹਾਂ, ਤੇ ਕੋਈ ਯਾਦ ਹੋਏ ਕਿ ਉਹ ਘੋੜੀ ਜਿਹੜੀ ਆ ਉਹਦਾ ਰੰਗ ਕਿਸ ਤਰ੍ਹਾਂ ਦਾ ਸੀ? ਉਹ ਰੰਗ ਉਹ ਬਛੜਾ ਨਹੀਂ ਬੱਚਿਆਂ ਦਾ ਯਾਨੀ ਕਿ ਸਾਵਾ ਰੰਗ ਹੈ, ਸਾਵਾ ਨਹੀਂ ਲਾਲ ਲਾਲ ਰੰਗ ਜਿਹੜਾ ਹੁੰਦਾ ਹੈ। ਹਾਂ, ਠੀਕ ਹੈ। ਤੇ ਉਧਰੋਂ ਜਦੋਂ ਤੁਹਾਡੀ ਵੋਟੀ ਆਈ ਹੈ ਹੂੰ ਉਹ ਫਿਰ ਕਾਹਤੇ ਆਈ? ਕੋਈ ਉਹਦੇ ਤੇ ਡੋਲੀ ਚ ਡੋਲੀ ਦਾ ਰਿਵਾਜ ਸੀ ਜਿਹੜਾ। ਹਾਂ। ਠੀਕ ਹੋ ਗਿਆ। ਅੱਛਾ ਤੇ ਉਹ ਵਕਤ ਚੰਗਾ ਸੀ ਕਿਆ ਚੰਗਾ ਹੈ? ਨਹੀਂ ਜੇ ਤੇ ਜਾਣਾ ਜੀਜ ਮਨੀ ਦਾ ਹਾਂ ਜੇ ਤੇ ਹੀ ਉਹ ਚੰਗਾ ਅੱਛਾ, ਜੇ ਬੇਜੀਜੀ ਵਾਲ ਜਾਣਾ ਸੁਣਿਆ ਚੰਗਾ ਦੀਦੀ ਵੱਲ ਜਾਣਾ ਤੇ ਫਿਰ ਇਹ ਚੰਗਾ। ਹਾਂ, ਠੀਕ ਹੈ। ਤੇ ਦੱਸੋ ਸਾਨੂੰ ਕਿ ਉਸ ਪਿੰਡ ਵਿੱਚ ਬਾਗ ਕਿਨ ਕਿਨ ਲਾਇਆ ਦਾ ਸੀ? ਜੇਲੜਾ ਪਿੰਡ ਜਿਹੜਾ ਸੀ। ਜਿਹੜੇ ਜੀ ਜੀ ਇੱਕ ਬਾਗ ਸੀ ਜਿਹੜਾ ਬੇਰੀਆਂ ਦਾ ਅੱਛਾ, ਬਿੱਲੂ ਚੜ੍ਹਦੇ ਪਾਸੇ ਸੀ ਪਿੰਡੂ ਚੜ੍ਹਦੇ ਵਾਲੇ ਪਾਸੇ ਹਾਂ ਮੋਟੇ ਬੇਰ ਹਨ ਗੋਲ ਨਹੀਂ ਮੋਟੇ ਮੋਟੇ ਵਾਲਾ। ਠੀਕ ਹੋ ਗਿਆ। ਉਹ ਕਿਨ ਲਾਇਆ ਸੀ ਨਾਲ ਉਹ ਦਾ ਬੰਦੇ ਦਾ? ਬੰਦੇ ਮਗਵੇ ਨਹੀਂ ਦੇਣ ਜਾਂਦਾ ਮੈਂ। ਹਾਂ ਅੱਛਾ ਤੇ ਜਿਹੜੇ ਉਹ ਤੁਸੀਂ ਦੱਸਿਆ ਕਿ ਚਮਿਆਰ ਸਨ ਉਹਨਾਂ ਦਾ ਪਾਣੀ ਪੀਣ ਦਾ ਕੀ ਨਿਜ਼ਾਮ ਸੀ? ਉਸੇ ਖੂਹ ਤੋਂ ਪੀਂਦੇ ਰਹੇ ਨੇ ਜਿੱਥੋਂ ਤੁਸੀਂ ਨਹੀਂ ਪੀਂਦੇ? ਨਹੀਂ ਉਹਨਾਂ ਦੇ ਖੂਹ ਬਖਰਿਆ ਉਹਨਾਂ ਦਾ ਖੂਹ ਵੱਖਰਾ ਸੀ। ਤੇ ਉਹਨਾਂ ਦਾ ਖੂਹ ਦੀ ਕੀ ਹਾਲ ਸੀ ਉਹਨਾਂ ਦੇ? ਖੂਹੀਆਂ ਹੁੰਦੀਆਂ ਹਨ ਹੁੰਦਾ ਹੱਥ ਦੀ ਦਾਇਰੇ ਵਾਲੀ ਖੂਹੀ ਆਹ ਖੂਹੀਆਂ ਆ ਬਾਸ਼ਾ ਦੀ ਖੂਹੀ ਤੇ ਚਮੈਰਾਂ ਦੀ ਖੂਹੀ ਅੱਛਾ 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 ਠੀਕ ਹੈ। ਤੇ ਚਾਚੂ ਬੜਾ ਮਜ਼ਾ ਆਇਆ ਸਾਨੂੰ ਤੁਹਾਡੇ ਨਾਲ ਗੱਪਸ਼ਪ ਲਾ ਕੇ। ਤੇ ਅਸੀਂ ਅੱਲਾਹ ਪਾਕ ਅੱਗੇ ਦੁਆ ਕਰਨੇ ਆ ਕਿ ਹਮੇਸ਼ਾ ਅੱਲਾਹ ਪਾਕ ਤੁਹਾਨੂੰ ਐਸੇ ਤਰ੍ਹਾਂ ਰੱਖੇ ਔਰ ਉਸ ਜ਼ਾਤ ਪਾਕ ਦਾ ਅਸੀਂ ਸ਼ੁਕਰ ਅਦਾ ਕਰਨੇ ਆ ਕਿ ਤੁਹਾਨੂੰ ਇੰਨੀ ਉਮਰ ਦਿੱਤੀ ਆ ਔਰ ਉਹਦੇ ਵਿੱਚ ਤੁਸੀਂ ਠੀਕ ਠਾਕ ਸਾਡੇ ਨਾਲ ਗੱਲਬਾਤ ਕਰ ਅੱਲਾ ਰਹੇ ਦੀ ਹੋ। ਰਹਿਮਤ ਅੱਛਾ ਬਜ਼ੁਰਗੋ ਤੁਹਾਡਾ ਪਿੰਡ ਜਿਹੜਾ ਪੁਰਾਣਾ ਜੇਲੜਾ ਹਾਂ ਉਹ ਵੀ ਆ ਸਾਡੀ ਸਾਰੀ ਗੱਲਬਾਤ ਸੁਣ ਰਹੇ ਨੇ। ਅੱਛਾ ਉਹਨਾਂ ਨੂੰ ਕੋਈ ਦੁਆ ਸਲਾਮ ਕਰਨੀ ਹੈ ਤੇ ਦੁਆ ਦੇਣੀ ਹੈ? ਚਲੋ ਦੁਆ ਸਾਹਿਬ ਦੇਖ ਲਓ ਜੀ ਦੁਆ ਦੁਆ ਵੀ ਲੋ ਦੇਖ ਲਓ ਦੁਆ ਸਲਾਮ ਤੁਹਾਡੀ ਪਹੁੰਚਾਤੀ ਅਸੀਂ ਜੀ। ਅਸਲਾਮ ਵਾਲੇਕੁਮ ਸਾਰੇ ਪਿੰਡ ਨੂੰ। ਤੇ ਚਾਚੂ ਬਹੁਤ ਸ਼ੁਕਰੀਆ, ਮਿਹਰਬਾਨੀ। ਅੱਲਾਹ ਪਾਕ ਤੁਹਾਨੂੰ ਖੁਸ਼ ਰੱਖੇ।